ਪੰਜਾਬੀ ਨਾਵਲ ਤਾਈ ਤੀਜੀ ਕਿਸ਼ਤ। ਦੀਨੂ ਲੁਹਾਰ ਭੱਠੀ ਤਪਾਈ ਹੋਈ ਸੀ। ਦੀਨੂ ਜ਼ਾਤ ਦਾ ਲੁਹਾਰ ਸੀ, ਪਰ ਕੰਮ ਤਿਰਖਾਣਾ ਵੀ ਕਰਦਾ ਸੀ। ਲੋਹੇ ਤੇ ਲੱਕੜ ਦੇ ਦੋਵੇਂ ਕੰਮ ਉਹਨੇ ਆਪਣੇ ਜ਼ਿੰਮੇ ਲਏ ਹੋਏ ਸਨ। 6 ਮਹੀਨਿਆਂ ਮਗਰੋਂ ਸੇਪ ਵਸੂਲ ਕਰਨੀ। ਮਣ ਹਲ ਲੁਹਾਰਾ ਤੇ ਮਣ ਹਲ ਤਿਰਖਾਣਾ ਉਹਦੀ ਸੇਪ ਪੱਕੀ ਸੀ। ਫਸਲ ਪੱਕੀ ਉੱਤੇ ਉਹਦੇ ਦਾਣੇ ਖਾਣ ਪੀਣ ਤੋਂ ਅੱਡ ਹੋਰ ਲੋੜਾਂ ਵੀ ਵੇਚ ਕੇ ਪੂਰੀਆਂ ਹੋ ਜਾਂਦੀਆਂ ਸਨ। ਸਗੋਂ ਮਾੜੇ ਜ਼ਿਮੀਂਦਾਰ ਤੇ ਵਾਹੀਵਾਨ ਕੁਝ ਲੋੜਾਂ ਉਹਦੇ ਕੋਲੋਂ ਉਧਾਰ ਫੜ ਕੇ ਪੂਰੀਆਂ ਕਰਦੇ ਹੁੰਦੇ ਸਨ। ਦੀਨੂ ਲੁਹਾਰ ਕਰਮਾਂ ਵਾਲੇ ਕਦੀ ਨਾ ਨਹੀਂ ਕੀਤੀ, ਕਿਉਂ ਜੀ ਉਹ ਸਮਝਦਾ ਸੀ ਵਾਹੀਵਾਨਾਂ ਦੇ ਕੰਮ ਚੱਲਣ ਨਾਲ ਹੀ ਉਹਦਾ ਕੰਮ ਚੱਲਦਾ ਏ। ਆਪਣੇ ਅੱਡੇ ਉੱਤੇ ਕੰਮ ਨੀਅਤ ਨਾਲ ਦਿਲ ਲਾ ਕੇ ਵਾਹੀਵਾਨਾਂ ਦੀ ਭੱਜੀ ਟੁੱਟੀ ਸ਼ੈ ਨੂੰ ਸਵਾਰ ਕੇ ਜੋੜਨਾ, ਹਰ ਵਕਤ ਕੰਮ ਕਰਨ ਵਾਸਤੇ ਤਿਆਰ ਰਹਿਣਾ ਉਹਦਾ ਅਸੂਲ ਸੀ। ਇਸੇ ਕਰਕੇ ਪਿੰਡ ਦਾ ਵੱਡਾ ਛੋਟਾ ਉਹਦੀ ਇੱਜ਼ਤ ਕਰਦਾ ਸੀ। ਹਰ ਇੱਕ ਉਹਨੂੰ ਫਰਕੋ ਫਰਕੀ ਆਪਣੇ ਆਪਣੇ ਅੰਦਾਜ਼ੇ ਨਾਲ ਆਪਣਾ ਰਿਸ਼ਤੇਦਾਰ ਸਮਝਦੇ ਸਨ। ਉਹਦੇ ਵਡਕੇ ਵੀ ਇਸੇ ਪਿੰਡ ਵਿੱਚ ਜੰਮੇ ਪਲੇ ਤੇ ਮੋਏ ਮੁੱਕੇ ਸਨ। ਕਮੀ ਹੋਣ ਕਰਕੇ ਕੁਝ ਸਹਿਜ ਸੁਭਾਅ ਵਾਲੀ ਤਬੀਅਤ ਪਾਰੋਂ ਲੋਕਾਂ ਦੀ ਕਿਸੇ ਬਹਿਸ ਵਿੱਚ ਹਿੱਸਾ ਨਹੀਂ ਸੀ ਲੈਂਦਾ। ਉਹਦੇ ਅੱਡੇ ਉੱਤੇ ਭਾਵੇਂ ਉਹਦੇ ਕੋਲ ਲੋਕ ਬਹਿਸ ਕਰ ਕਰਕੇ ਫਾਵੇ ਹੋਈ ਜਾਣ, ਦੀਨੂ ਕਦੇ ਦਖਲ ਨਹੀਂ ਸੀ ਦਿੱਤਾ। ਬਸ ਕੰਮ ਨਾਲ ਕੰਮ, ਜੇ ਕਿਸੇ ਬੁਲਾ ਵੀ ਲਿਆ ਤੇ ਹੰਗੂਰਾ ਦੇ ਦਿੱਤਾ, ਨਹੀਂ ਤੇ ਚੁੱਪ ਕੰਮ ਵਿੱਚ ਮਗਨ। ਵਿਆਹੀ ਦਾ ਜ਼ੋਰ ਸੀ। ਇਹਨਾਂ ਦਿਨਾਂ ਵਿੱਚ ਦੀਨੂ ਨੂੰ ਰੋਜ਼ ਹੀ ਭੱਠੀ ਤਾਣੀ ਪੈਂਦੀ ਸੀ। ਦਾਤਰੀਆਂ ਦੇ ਦੰਦੇ, ਰੰਬੇ, ਕਈ ਕੁਹਾੜੀ ਤੋਂ ਲੈ ਕੇ ਹਲ, ਪੰਜਾਲੀ, ਅਰਲੀ, ਗਾਤਰਾ, ਮੰਜੀ ਪੀੜੀ ਦੇ ਨਾਲ ਨਾਣੀ, ਮਧਾਣੀ ਤੇ ਹੋਰ ਘਰਾਂ ਦਾ ਨਿੱਕਾ ਮੋਟਾ ਕੰਮ ਦਿਨ ਰਾਤ ਕਰਦਾ ਸੀ। ਅੱਜ ਵੀ ਉਸ ਭੱਠੀ ਸਰਗੀ ਦੀ ਤਾਈ ਹੋਈ ਸੀ। ਉੱਥੇ ਹੀ ਛਾਹ ਵੇਲਾ ਖਾਧਾ ਤੇ ਦੁਪਹਿਰ ਹੋਣ ਤੀਕ ਉਸ ਕਾਫੀ ਕੰਮ ਨਿਬੇੜ ਲਿਆ। ਪਰ ਜਿਉਂ ਹਾਲੀ ਹੱਲਾਂ ਤੋਂ ਦੁਪਹਿਰ ਵੇਲੇ ਪਰਤਦੇ ਆਏ ਤੇ ਖੂਹ ਤੋਂ ਉਹਦੇ ਲਈ ਹੋਰ ਕੰਮ ਚੁੱਕੀ ਲਿਆਏ। ਕਿਸੇ ਹਲ ਮੋਢੇ ਉੱਤੇ ਚੁੱਕੀ ਤੇ ਕਿਸੇ ਪੰਜਾਲੀ ਗਲ ਵਿੱਚ ਲਮਕਾਈ ਆ ਸਲਾਮ ਕੀਤਾ। ਪਿੰਡੋਂ ਨਵੇਕੜੇ ਟਾਹਲੀ ਦੀ ਛਾਵੇਂ ਉਹਦੀ ਭੱਠੀ ਸੀ। ਕੁਝ ਬੰਦੇ ਕੰਮ ਪਾਰੋਂ ਤੇ ਕੁਝ ਉਂਝ ਹੀ ਆ ਕੇ ਬੈਠਦੇ ਗਏ। ਟਾਹਲੀ ਦੀ ਛਾਵੇਂ ਚੰਗੀ ਭਲੀ ਰੌਣਕ ਰਹਿੰਦੀ ਤੇ ਕੋਈ ਨਾ ਕੋਈ ਗੱਲ ਛਿੜੀ ਰਹਿੰਦੀ। ਵਾਈ ਬੀਜੀ, ਫਸਲਾਂ ਦੇ ਭਾਅ ਦੀਆਂ ਗੱਲਾਂ, ਪਿੰਡ ਦੇ ਵਰਤਣ ਵਰਤਾ, ਆਪਣੇ ਆਪਣੇ ਡਗਿਆਂ ਦੀਆਂ ਸਿਫਤਾਂ ਦੇ ਨਾਲ ਆਪਣੀ ਆਪਣੀ ਜ਼ਾਤੀ ਸਿਫਤ ਵੀ ਹੋਣ ਲੱਗ ਪੈਂਦੀ। ਪਰ ਅੱਜ ਦਾ ਮੌਜੂ ਹਫੀਜ਼ ਤੇ ਸਕੀਨਾ ਸੀ। ਉਹਨਾਂ ਦੇ ਪਿੰਡ ਆਉਣ ਬਾਰੇ ਹਰ ਕਿਸੇ ਆਪਣੀ ਆਪਣੀ ਰਾਏ ਦਿੱਤੀ। ਕਿਸੇ ਦਾ ਖਿਆਲ ਸੀ ਮੂਰਖਾ, ਜੇ ਮੂੰਹ ਉੱਤੇ ਕਾਲਕ ਮਾਲੀ ਲਈ ਸੀ ਤੇ ਛੇਤੀ ਪਰਤ ਕਾਹਨੂੰ ਆਇਆ ਏ। ਕਿਸੇ ਦਾ ਖਿਆਲ ਸੀ ਭਲਾ ਕਦੀ ਪਿੰਡ ਵੀ ਛੱਡੇ ਜਾਂਦੇ ਨੇ। ਨਾਲੇ ਹਫੀਜ਼ ਦੇ ਸਿਵਾ ਤਾਈ ਤੇ ਤਾਏ ਦਾ ਹੋਰ ਹੈ ਵੀ ਕੌਣ ਸੀ। ਜੇ ਕੋਈ ਲੜਾਈ ਝਗੜਾ ਹੋ ਗਿਆ ਤੇ ਫੇਰ ਉਹਦੇ ਗਲ ਕੋਈ ਪੈਂਦਾ ਕਿਉਂ ਨਹੀਂ। ਸਕੀਨਾ ਦਾ ਕੋਈ ਭਰਾ ਹੁੰਦਾ ਤੇ ਪਤਾ ਲੱਗਦਾ। ਦੋਸਾ ਇੰਨੇ ਜੋਗਾ ਨਹੀਂ, ਭਲਾ ਆਪਣੀ ਲਹਾਈ ਇੰਜ ਕੌਣ ਜਰਦਾ ਏ। ਪਰ ਯਾਰ ਹਫੀਜ਼ ਹੁੰਦਾ ਕਿੱਥੇ ਵੇ, ਕਦੀ ਵੇਖਿਆ ਸੁਣਿਆ ਹੀ ਨਹੀਂ। ਕਿੰਨੇ ਦਿਨਾਂ ਦਾ ਆਇਆ ਹੋਇਆ, ਫੱਜੇ ਦੇ ਖੂਹ ਉੱਤੇ ਜਾਂਦਾ ਵੇਖੀਦਾ ਏ, ਪਤਾ ਨਹੀਂ ਉੱਥੇ ਕੀ ਕਰਦਾ ਏ। ਫੱਜਾ ਉਹਦਾ ਯਾਰ ਜੋ ਹੋਇਆ, ਵੇਲੇ ਦੇ ਵੇਲੇ ਯਾਰ ਕੋਈ ਨਹੀਂ ਬਣਦਾ। ਯਾਰੀਆਂ ਯੂਰੀਆਂ ਸਭ ਘੋਲ ਦਿੰਦਾ। ਜੇ ਮੇਰੇ ਵਰਗੇ ਦੇ ਵਸ ਪਿਆ ਹੁੰਦਾ ਤੇ ਵੇਖਦਾ ਕਿੰਜ ਖੁੱਲਾ ਫਿਰਦਾ ਸੀ। ਪਰ ਦੋਸਾ ਤੇ ਫਾਲੀ ਕੋਈ ਨਾ ਹੋਇਆ। ਖਾਦੂ ਜਿਹੜਾ ਹੁਣ ਤੀਕ ਚੁੱਪ ਬੈਠਾ ਸੀ, ਆਪਣੀ ਉੱਠਦੀ ਜਵਾਨੀ ਦੇ ਮਾਣ ਵਿੱਚ ਬੋਲਿਆ, ਤੂੰ ਉਹਨੂੰ ਵੇਖਿਆ ਹੀ ਨਹੀਂ। ਰੋਸ਼ਨ ਉਹਦੇ ਹੱਕ ਵਿੱਚ ਆਖਿਆ, ਉਹ 5 ਬੰਦਿਆਂ ਤੋਂ ਕੱਲਾ ਹੀ ਭਾਰੂ ਏ, ਤੂੰ ਹਾਲੀ ਬਾਲ ਏ ਕਾਕਾ। ਮੰਨਿਆ ਤੂੰ ਘੋਲ ਕੌਡੀ ਵਿੱਚ ਵਾਹ ਹੱਥ ਵਿਖਾ ਲੈਂਦਾ, ਪਰ ਹਫੀਜ਼ ਲੱਗ ਲਾਲਚ ਨਾ ਹੋਵੇ ਤੇ ਆਪ ਜਾ ਕੇ ਵੇਖ ਲਈਦਾ ਏ। ਪਿੱਛੋਂ ਹਲ ਚੁੱਕੀ ਆਉਂਦੇ ਕਿਰਕੇ ਆਖਿਆ। ਸਾਰਿਆਂ ਦਾ ਧਿਆਨ ਕਿਰਕੇ ਵੱਲ ਮੁੜ ਗਿਆ। ਕਿਰਕੇ ਮੋਢੇ ਉੱਤੋਂ ਹਲ ਲਾ ਕੇ ਦੀਨੂ ਲੁਹਾਰ ਨੂੰ ਵਿਖਾਉਂਦਿਆਂ ਕਿਹਾ, ਚਾਚਾ ਇਹਦੀ ਜ਼ਰਾ ਕੋਈ ਜੰਗੀ ਹਿਲਦੀ ਏ, ਕੋਈ ਫਾੜ ਲਾ ਦੇ ਸੂ। ਰੱਖ ਦੇ। ਦੀਨੂ ਆਰਨ ਉੱਤੇ ਹਥੌੜੇ ਨਾਲ ਗਰਮ ਲੋਹੇ ਨੂੰ ਕੁੱਟਦਿਆਂ ਹੋਇਆਂ ਸਿਰ ਦੇ ਇਸ਼ਾਰੇ ਨਾਲ ਸਮਝਾਇਆ, ਹੁਣੇ ਠੀਕ ਕਰ ਦਿੰਦਾ ਵਾਂ। ਕਿਰਕਾ ਹਲ ਰੱਖ ਕੇ ਲੋਹੇ ਦੀਆਂ ਚਿਣੀਆਂ ਤੋਂ ਬਚਦਾ ਹੋਇਆ, ਜਿਹੜੀਆਂ ਦੀਨੂ ਦੇ ਹਥੌੜੇ ਨਾਲ ਲੋਹਾ ਕੁੱਟਣ ਪਾਰੋਂ ਉੱਠ ਰਹੀਆਂ ਸਨ, ਪਰਾਂ ਹੋ ਕੇ ਖਾਦੂ ਕੋਲ ਜਾ ਖਲੋਤਾ। ਕਿਰਕਾ ਤੇ ਹਫੀਜ਼ ਨਿੱਕਿਆਂ ਹੁੰਦਿਆਂ ਦੇ ਯਾਰ ਸਨ। ਇਸ ਲਈ ਸਾਰੇ ਜਾਣਦੇ ਸਨ ਭਈ ਜੇ ਕਿਸੇ ਹਫੀਜ਼ ਉੱਤੇ ਹੱਥ ਚੁੱਕਿਆ ਤੇ ਭਾਵੇਂ ਹੋਰ ਕੋਈ ਉਹਦਾ ਯਾਰ ਉਹਦਾ ਸਾਥ ਦੇਵੇ ਨਾ ਦੇਵੇ, ਕਿਰਕਾ ਉਹਦਾ ਸਾਥ ਜ਼ਰੂਰ ਦੇਵੇਗਾ। ਖਾਦੂ ਜਿਹੜਾ ਕਿਰਕੇ ਦੀ ਗੱਲ ਤੋਂ ਕੁਝ ਗੁੱਸੇ ਵਿੱਚ ਸੀ, ਕਿਰਕੇ ਨੂੰ ਕੋਲ ਖਲੋਤਾ ਵੇਖ ਕੇ
ਆਪਣੀ ਜਵਾਨੀ ਦੀ ਬੇਇੱਜ਼ਤੀ ਜਰ ਨਾ ਸਕਿਆ। ਬੋਲਿਆ, ਜੇ ਇਹ ਗੱਲ ਸੀ ਤੇ ਲੁਕਦਾ ਕਿਉਂ ਫਿਰਦਾ ਏ? ਪਿੰਡ ਵਿੱਚ ਕਿਉਂ ਨਹੀਂ ਆਉਂਦਾ ਮਰਦਾਂ ਵਾਂਗਰ? ਕਿਰਕਾ ਹੋਰ ਨੇੜੇ ਹੋ ਗਿਆ। ਮੈਂ ਆ ਗਿਆ ਵਾਂ ਤੇ ਕਰ ਲੈ ਜੋ ਕਰਨਾ ਈ। ਦੱਸਾਂ ਫੇਰ? ਇੰਨੇ ਵਿੱਚ ਦੋਹਾਂ ਬਾਹਾਂ ਟੁੰਗ ਲਈਆਂ। ਕਿਰਕਾ ਪਹਿਲੇ ਤਿਆਰ ਖਲੋਤਾ ਸੀ। ਲੋਕਾਂ ਉਧਰੋਂ ਉਧਰੀ ਫੜ ਕੇ ਪਰਾਂ ਕਰ ਦਿੱਤਾ, ਪਰ ਦੋਵੇਂ ਸਾਨਾਂ ਵਾਂਗ ਆਪਣਾ ਆਪ ਛੁਡਾ ਕੇ ਫੇਰ ਲੜਨ ਮਰਨ ਡੈ ਪਏ। ਛੁਡਾ ਦਿਓ, ਛੁਡਾ ਦਿਓ, ਨੂਰੇ ਦੀ ਆਵਾਜ਼ ਉਭਰੀ। ਜੰਝ ਪਰਾਈ ਤੇ ਆਮਕ ਨੱਚੇ। ਓਏ ਮੂਰਖੋ, ਕਿਸੇ ਦੀ ਲੜਾਈ ਆਪਣੇ ਗਲ ਕਿਉਂ ਪਾਉਂਦੇ ਹੋ? ਇਹ ਗੱਲ ਤੇ ਵੱਡਿਆਂ ਦੇ ਨਿਬੇੜਨ ਵਾਲੀ ਏ। ਚਲੋ ਪਰਾਂ ਹਟੋ, ਕਿਉਂ ਤਮਾਸ਼ਾ ਬਣਦੇ ਹੋ? ਸਾਈਂ ਘਰ ਤੇ ਚਿੱਤੂ ਖਿਲਵਾੜੇ। ਹੱਕ ਏ ਭਈ, ਹੱਕ ਏ। ਸਾਰਿਆਂ ਇੱਕ ਆਵਾਜ਼ ਨਾਲ ਬਾਬੇ ਨੂਰੇ ਦੀ ਹਮਾਇਤ ਕੀਤੀ। ਖਾਦੂ ਤੇ ਕਿਰਕਾ ਦੋਵੇਂ ਇੱਕ ਦੂਜੀ ਨੂੰ ਘੂਰਦੇ ਹੋਏ ਪਰਾਂ ਪਰਾਂ ਹੋ ਕੇ ਬਹਿ ਗਏ। ਹੁਣੇ ਚੰਗਾ ਭਲਾ ਇੱਕ ਮਾਹੌਲ ਬਣਿਆ ਹੋਇਆ ਸੀ, ਭਈ ਮੁੰਡਿਆਂ ਨਾਸ ਕਰ ਦਿੱਤਾ। ਨੀਲ ਕਰਾਈਆਂ ਨੀਲਕਾਂ, ਮੇਰਾ ਤਨ ਮਨ ਨੀਲੋ ਨੀਲ। ਸਾਰਿਆਂ ਦਾ ਧਿਆਨ ਪਿੱਛੋਂ ਆਉਂਦੀ ਆਵਾਜ਼ ਵੱਲ ਪਰਤ ਗਿਆ। ਅਲਫੂ ਨਾਈ ਮੋਢੇ ਨਾਲ ਰਛਾਨੀ ਲਮਕਾਈ ਟੁਰਿਆ ਆ ਰਿਹਾ ਸੀ। ਅਲਫੂ ਨਾਈ ਕੋਈ ਨਾ ਕੋਈ ਨਵੀਂ ਗੱਲ ਜ਼ਰੂਰ ਸੁਣਾਉਂਦਾ ਹੁੰਦਾ ਏ, ਭਾਵੇਂ ਉਹਨੂੰ ਆਪਣੇ ਕੋਲੋਂ ਹੀ ਨਾ ਘੜਨੀ ਪਵੇ, ਪਰ ਉਹ ਸੁਣਾਉਂਦਾ ਇੰਜ ਸੀ ਜਿਵੇਂ ਅੱਖੀ ਡਿੱਠਾ ਹਾਲ ਹੋਵੇ। ਉਹ ਪਿੰਡ ਦਾ ਜੱਦੀ ਪੁਸ਼ਤੀ ਕੰਮੀ ਸੀ। ਜੱਦੀ ਪੁਸ਼ਤੀ ਕੰਮੀ ਹੋਣ ਪਾਰੋਂ ਸਾਰਿਆਂ ਨਾਲ ਉਹਦਾ ਵੀ ਚਾਚਾ ਬਾਬਾ ਤੇ ਭਾਈਆਂ ਵਰਗਾ ਬੋਲ ਚਾਲ ਸੀ। ਘਰ ਘਰ ਬੂਹੇ ਬੂਹੇ ਤੇ ਪਿੰਡ ਪਿੰਡ ਫਿਰਨ ਕਰਕੇ ਉਹਦੇ ਕੋਲ ਆਲ ਦੁਆਲੇ ਦੇ ਪਿੰਡਾਂ ਦੀਆਂ ਖਬਰਾਂ ਦਾ ਪੱਕਾ ਰਿਕਾਰਡ ਹੁੰਦਾ ਸੀ। ਮਲਕ ਰਿਆਜ਼ ਦੇ ਘਰ ਵੀ ਉਹਦਾ ਖੁੱਲ੍ਹਾ ਆਉਣਾ ਜਾਣਾ ਸੀ। ਸਾਰੇ ਪਿੰਡ ਵਿੱਚੋਂ ਸਿਰਫ ਮਲਕ ਰਿਆਜ਼ ਦੇ ਘਰ ਹੀ ਟਰਾਂਸਿਸਟਰ ਰੇਡੀਓ ਸੀ। ਦੂਜੇ ਲੋਕਾਂ ਕਦੀ ਕਦਾਈ ਕੋਈ ਗੀਤ ਸੁਣ ਲੈਣਾ, ਪਰ ਅਲਫੂ ਖਬਰਾਂ ਵੇਲੇ ਟਿਪ ਕੇ ਜਾਣਾ। ਜਦ ਤੀਕ ਅੰਗਰੇਜ਼ੀ ਖਬਰਾਂ ਦਾ ਵੇੜਾ ਵੀ ਮੁੱਕ ਨਾ ਜਾਂਦਾ, ਉਸ ਉੱਥੋਂ ਹਲ ਕੇ ਨਾ ਜਾਣਾ। ਰੇਡੀਓ ਦੀਆਂ ਖਬਰਾਂ ਸੁਣ ਕੇ ਬਾਹਰ ਲੋਕਾਂ ਨੂੰ ਵਧਾ ਘਟਾ ਕੇ ਸੁਣਾ ਛੱਡਦਾ। ਕਦੀ ਕਦੀ ਅਲਫੂ ਦੀਆਂ ਖਬਰਾਂ ਇੰਨੀਆਂ ਡਰਾਉਣੀਆਂ ਤੇ ਹੈਰਾਨੀ ਵਾਲੀਆਂ ਹੁੰਦੀਆਂ, ਲੋਕਾਂ ਯਕੀਨ ਹੀ ਨਾ ਕਰਨਾ। ਆਪਣੀ ਗੱਲ ਦਾ ਯਕੀਨ ਦਿਵਾਉਣ ਵਾਸਤੇ ਉਸ ਕਸਮਾਂ ਖਾਣ ਤੋਂ ਵੀ ਢਿੱਲ ਨਾ ਕਰਨੀ। ਉਸ ਕਿੰਨੀਆਂ ਹੀ ਕਸਮਾਂ ਆਪ ਇਜਾਦ ਕੀਤੀਆਂ ਹੋਈਆਂ ਸਨ, ਜਿਵੇਂ ਕਿ ਸਹੁੰ ਮੈਨੂੰ ਉਸਤਰੇ ਦੀ, ਕੈਂਚੀ ਦੀ ਕਮਾਈ ਦੀ ਕਸਮ, ਰਛਾਨੀ ਦਾ ਮਾਣ, ਸਹੁੰ ਭਰਾਵਾਂ ਦੇ ਵੀਰ ਦੀ। ਅਲਫੂ ਦੇ ਆਉਣ ਨਾਲ ਉਸ ਮਹਿਫਲ ਵਿੱਚ ਰੌਣਕ ਜੀ ਆ ਗਈ। ਬਹਿ ਕੇ ਉਹਨੇ ਲੱਕੜੀ ਦਾ ਇੱਕ ਟੋਟਾ ਖਿੱਚ ਕੇ ਹੇਠਾਂ ਕਰ ਲਿਆ। ਇੱਕ ਗੱਭਰੂ ਵੱਲ ਮੈਲਾ ਜਿਹਾ ਡੱਬਾ ਵਧਾਇਆ ਤੇ ਹੱਥ ਨਾਲ ਚੁਟਕੀ ਵਜਾਉਂਦਿਆਂ ਕਿਹਾ, ਲੈ ਬਈ ਜਵਾਨਾ, ਪਾਣੀ ਦਾ ਭਰ ਲਿਆ। ਜਿੰਨੇ ਜਿੰਨੇ ਦਾੜੀ ਬਣਵਾਣੀ ਹੋਵੇ ਉਹ ਲਗਾ ਆਵੇ ਤੇ ਲਗਾ ਜਾਵੇ। ਹੁਣੇ ਹੀ ਸਾਰੇ ਬਾਰੂ ਮੁੰਨ ਕੇ ਪਰਾਂ ਕਰਾਂ। ਕੁਝ ਸ਼ਰਮ ਕਰ ਓਏ ਭੂਤਣੀ ਦਿਆ, ਵੱਡੇ ਛੋਟੇ ਦਾ ਕੋਈ ਖਿਆਲ ਕਰ ਲਿਆ ਕਰ। ਬਾਬੇ ਨੂਰੇ ਦੇ ਕਹਿਣ ਉੱਤੇ ਅਲਫੂ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ, ਲੈ ਤੌਬਾ ਕਰ ਚਾਚਾ, ਮੈਂ ਭਲਾ ਬਜ਼ੁਰਗਾਂ ਨਾਲ ਇੰਜ ਕਰ ਸਕਦਾ? ਮੈਂ ਤੇ ਇਹਨਾਂ ਆਪਣੇ ਹਾਣੀਆਂ ਨਾਲ ਗੱਪਸ਼ਪ ਲਾ ਰਿਹਾ ਵਾਂ, ਵੱਡਿਆਂ ਨਾਲ ਕੌਣ ਮੱਥਾ ਲਾਉਂਦਾ ਏ? ਬਾਬੇ ਨੂਰੇ ਦੀ ਹੀਣੀ ਹੋਈ ਤੇ ਸਾਰੇ ਖਿੜਖਿੜਾ ਕੇ ਹੱਸ ਪਏ। ਬਾਬਾ ਨੂਰਾ ਚੁੱਪ ਚੁਪੀਤਾ ਅਲਫੂ ਵੱਲ ਵੇਖਦਾ ਰਿਹਾ ਤੇ ਫੇਰ ਇੱਕਦਮ ਪੈਰੋਂ ਛਿੱਤਰ ਲਾ ਲਿਆ। ਚੱਲ ਚੁੱਪ ਕਰ ਸਹੁਰੀ ਦਿਆ, ਨਹੀਂ ਤੇ ਮਾਰੂੰਗਾ। ਅਲਫੂ ਵੀ ਇਵੇਂ ਇਸ਼ਾਰੇ ਨਾਲ ਜਿਵੇਂ ਸੱਚਮੁੱਚ ਰੋਕਣ ਲੱਗਾ ਹੋਵੇ। ਬਸ ਬਈ ਚਾਚਾ, ਨੀਲ ਕਰਾਈਆਂ ਨੀਲਕਾਂ, ਮੇਰਾ ਪਿੰਡਾ ਅੱਗੇ ਹੀ ਨੀਲੋ ਨੀਲ। ਨੀਲ ਕਾਲਾ ਤੇ ਤੂੰ ਅੱਗੇ ਹੀ ਹੈਗਾ ਏ ਕੁੱਤਿਆ, ਤੇਰੇ ਪਿੰਡੇ ਉੱਤੇ ਨੀਲ ਨਹੀਂ ਕੋਈ ਹੋਰ ਸ਼ੈ ਪੈ ਸਕਦੀ ਏ। ਬਾਬੇ ਨੂਰੇ ਹੱਸਦੇ ਹੋਇਆਂ ਛਿੱਤਰ ਪੈਰੀ ਪਾ ਲਿਆ। ਚੱਲ ਖਬਰ ਸੁਣਾ ਜਿਹਦੇ ਨਾਲ ਤੇਰਾ ਪਿੰਡਾ ਨੀਲੋ ਨੀਲ ਹੋਇਆ ਏ। ਕਿਹੜੀ ਖਬਰ? ਅਲਫੂ ਪਾਣੀ ਵਾਲਾ ਡੱਬਾ ਫੜਦੇ ਹੋਇਆਂ ਪੁੱਛਿਆ। ਖੁਸ਼ੀ ਦੀ ਕਿ ਗਮੀ ਦੀ? ਰਲੀ ਮਿਲੀ। ਅਲਫੂ ਉਂਗਲੀਆਂ ਉੱਤੇ ਗਿਣਦਿਆਂ ਹੋਇਆ ਆਖਿਆ, ਪੂਰੀਆਂ 3 ਖਬਰਾਂ ਨੇ ਮੇਰੇ ਕੋਲ। ਬੋਲੋ, ਪਹਿਲੇ ਕਿਹੜੀ ਸੁਣਾਵਾਂ? ਲੈ ਬਈ, ਪਹਿਲੇ ਮੇਰੇ ਉੱਤੇ ਹੀ ਰਾਛ ਹਜ਼ਮਾ। ਬਾਬੇ ਨੂਰੇ ਉਹਦੇ ਸਾਹਮਣੇ ਬਾਂਧਿਆਂ ਹੋਇਆ ਆਖਿਆ, ਮਾਂ ਦੇ ਖਸਮਾਂ, ਕਦੀ ਹਥਿਆਰ ਵੀ ਤੇਜ਼ ਕਰ ਲਿਆ ਕਰ। ਘਬਰਾ ਨਾ ਚਾਚਾ, ਵਾਲ ਹੀ ਬਣਾਵਾਂਗਾ, ਹਲਾਲ ਤੇ ਨਹੀਂ ਕਰਦਾ। ਸਾਰੇ ਫੇਰ ਹੱਸ ਪਏ। ਬਾਬਾ ਨੂਰਾ ਵੀ ਹੱਸ ਮੁੱਕ ਸੀ, ਉਹਦੀ ਗੱਲ ਜਰ ਗਿਆ। ਅਲਫੂ ਡੱਬੇ ਦੇ ਪਾਣੀ ਵਿੱਚ ਹੱਥ ਗਿੱਲਾ ਕਰਕੇ ਉਹਦੀ ਦਾੜੀ ਉੱਤੇ ਰਗੜਨ ਲੱਗ ਪਿਆ। ਇੱਕ ਹੱਥ ਨਾਲ ਉਸ ਤਰ੍ਹਾਂ ਫੜ ਕੇ ਅਲਫੂ ਹੱਥ ਦੇ ਝਟਕੇ ਨਾਲ ਇੰਜ ਖਲੋਲਿਆ ਜਿਵੇਂ ਸੱਚਮੁੱਚ ਕਿਸੇ ਨੂੰ ਹਲਾਲ ਕਰਨ ਲੱਗਾ ਹੋਵੇ। ਹਾਂ ਬਈ ਚਾਚਾ, ਪਹਿਲੇ ਗਮੀ ਵਾਲੀ ਕਿ ਖੁਸ਼ੀ ਦੀ ਖਬਰ ਸੁਣਾਵਾਂ? ਚੱਲ ਕੋਈ ਸੁਣਾ। ਬਾਬੇ ਇਮਾਮ ਦੀਨ ਦੇ ਘਰ ਪੋਤਰਾ ਹੋਇਆ ਏ, ਹਫੀਜ਼ ਦਾ ਪੁੱਤਰ। ਸਾਰੇ ਲੋਕ ਇੱਕੋ ਦਮ ਹੈਰਾਨ ਹੋਏ। ਹੈਂ? ਬਾਬੇ ਨੂਰੇ ਦੀ ਦਾੜੀ ਉੱਤੇ ਉਸ ਤਰ੍ਹਾਂ ਰੁਕ ਗਿਆ।
ਬਾਬੇ ਨੂਰੇ ਅਲਫੂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਟੋਇਆ। ਓਏ ਸੌਰੀ ਦਿਆ, ਕੂੜ ਤੇ ਨਹੀਂ, ਸੌ ਰਿਜ਼ਕ ਦੀ, ਮੈਂ ਹੁਣੇ ਕਾਕੇ ਦੀ ਝੰਡ ਲਾ ਕੇ ਆਇਆ ਵਾਂ। ਨਹੀਂ ਯਕੀਨ ਤੇ ਇਹ ਵੇਖੋ ਪਤਾਸੇ। ਅਲਫੂ ਬੋਝੇ ਵਿੱਚੋਂ ਚਾਂਦੀ ਦੇ ਠੀਪਿਆਂ ਵਰਗੇ ਪਤਾਸੇ ਕੱਢ ਕੇ ਵਿਖਾਏ ਤੇ ਫੇਰ ਬੋਝੇ ਵਿੱਚ ਪਾ ਲਏ। ਕਿੰਨੇ ਵੰਡੇ ਨੇ ਇਹ? ਇੱਕ ਜਣਾ ਬੋਲਿਆ। ਤਾਈ ਨੇ। ਹੋਰ ਤੂੰ? ਅਲਫੂ ਜੇਤੂ ਨਜ਼ਰਾਂ ਨਾਲ ਵੇਖਿਆ ਤਾਂ ਸਵਾਲ ਕਰਨ ਵਾਲਾ ਸ਼ਰਮਿੰਦਾ ਹੋ ਕੇ ਚੁੱਪ ਹੋ ਗਿਆ। ਸਾਰੀ ਮਹਿਫਲ ਵਿੱਚ ਚੁੱਪ ਦਾ ਸਾਇਆ ਪੈ ਗਿਆ। ਸਿਰਫ ਸਾਹਾਂ ਦੀ ਆਵਾਜ਼ ਸੀ। ਅਲਫੂ ਨਾਈ ਦਿਲ ਹੀ ਦਿਲ ਵਿੱਚ ਖੁਸ਼ ਹੋਇਆ। ਦੂਜੀ ਖਬਰ ਸੁਣਾਉਣ ਵਾਸਤੇ ਤਿਆਰ ਸੀ ਕਿ ਇੰਨੇ ਚਿਰ ਵਿੱਚ ਉਸ ਬਾਬੇ ਨੂਰੇ ਦੀ ਦਾੜੀ ਬਣਾ ਕੇ ਹੱਥ ਨਾਲ ਦੇਖ ਕੇ ਪਾਸੇ ਕੀਤਾ, ਜਿਵੇਂ ਸੱਚਮੁੱਚ ਕੋਈ ਛਤਰਾ ਜਾਂ ਭੇਡ ਮੁੰਨੀ ਹੋਵੇ। ਆਓ ਬਈ, ਹੁਣ ਕਿੰਨੇ ਆਉਣਾ ਹੈ? ਉਸ ਹੱਥ ਦੇ ਇਸ਼ਾਰੇ ਨਾਲ ਆਪਣੇ ਸਾਹਮਣੇ ਵਾਲੀ ਥਾਂ ਵਿਖਾਈ। ਬਾਬਾ ਨੂਰਾ ਆਪਣੇ ਕੱਪੜਿਆਂ ਤੋਂ ਵਾਲ ਝਾੜਦਾ ਹੋਇਆ ਬੋਲਿਆ, ਚੱਲ ਹੁਣ ਦੂਜੀ ਖਬਰ ਵੀ ਸੁਣਾ। ਛੱਡ ਇਹ ਖਬਰ ਤੇ ਦੋਸਾ ਜਾਣੇ ਜਾਂ ਗਨੀ, ਸਾਨੂੰ ਕੀ? ਬਾਕੀ ਦੇ ਬੰਦੇ ਕੁਝ ਨਾ ਬੋਲੇ, ਕਿਉਂ ਜੇ ਕਿਰਕੇ ਦੇ ਹੁੰਦਿਆਂ ਕਿਸੇ ਕਿਸਮ ਦਾ ਕੋਈ ਤਬਸਰਾ ਨਹੀਂ ਸੀ ਹੋ ਸਕਦਾ। ਇੱਕ ਹੋਰ ਬੰਦਾ ਅਲਫੂ ਦੇ ਹੱਥੇ ਚੜ ਗਿਆ। ਕੁੰਦ ਉਸਤਰੇ ਦੀ ਧਾਰ ਉਹਦਾ ਮੂੰਹ ਛਿੱਲਣ ਲੱਗ ਪਈ। ਉਹ ਸੀ ਕਰਨ ਲੱਗ ਪਿਆ। ਅਲਫੂ ਦਿਲਾਸਾ ਦਿੱਤਾ, ਸਬਰ ਕਰ ਸਬਰ, 2 ਮਿੰਟਾਂ ਦੀ ਖੇਡ ਹੈ ਭਲਿਆ, ਇੱਥੇ ਕਿੰਨੇ ਬੈਠ ਰਹਿਣਾ ਹੈ। ਸਾਰੇ ਬੰਦੇ ਖਿੜਖਿੜਾ ਪਏ ਤੇ ਵਾਲ ਮੁਨਾਵਣ ਵਾਲਾ ਵੀ ਫਿੱਕਾ ਜਿਹਾ ਹੱਸ ਕੇ ਚੁੱਪ ਕਰ ਗਿਆ। ਟੱਕੋ ਟੱਕ ਹੋਇਆ ਮੂੰਹ ਲਾਲੋ ਲਾਲ ਸੀ, ਪਰ ਬੇਦਰਦ ਅਲਫੂ ਉਸ ਤਰ੍ਹਾਂ ਚਲਾਈ ਤੇ ਜ਼ਬਾਨ ਹਿਲਾਈ ਜਾਏ। ਮਲਕ ਰਿਆਜ਼ ਨੂੰ ਟਿਕਟ ਮਿਲ ਗਿਆ ਹੈ। ਸਦਰ ਦੀ ਪਾਰਟੀ ਆਖਰ ਜਿੱਤ ਹੀ ਜਾਣਾ ਹੈ। ਤੈਨੂੰ ਕਿੰਨੇ ਦੱਸਿਆ ਹੈ? ਬਾਬੇ ਨੂਰੇ ਪੁੱਛਿਆ। ਮਲਕ ਰਿਆਜ਼ ਸ਼ਹਿਰੋਂ ਪਰਤ ਆਇਆ ਹੈ। ਉਹਨੂੰ ਤੇ ਪੂਰੇ 2 ਮਹੀਨੇ ਹੋ ਗਏ ਸਨ ਸ਼ਹਿਰ ਗਿਆ ਨੂੰ। ਉਹ ਕੱਲ ਸ਼ਾਮ ਦਾ ਆਇਆ ਹੋਇਆ ਹੈ। ਬੜਾ ਖੁਸ਼ ਸੀ, ਅਲਫੂ ਦੱਸਿਆ। ਮੈਂ ਸ਼ਾਮੀ ਉੱਧਰ ਗਿਆ ਤੇ ਮੇਰੇ ਨਾਲ ਉਹਨੇ ਗੱਲ ਕੀਤੀ। ਅੱਛਾ, ਇੱਕ ਹੋਰ ਬੰਦਾ ਬੋਲ ਪਿਆ। ਪਰ ਵੋਟ ਪੈਣੇ ਕਦੋਂ ਨੇ? ਅਗਲੇ ਮਹੀਨੇ ਤੋਂ ਅਗਲੇ ਮਹੀਨੇ। ਅਲਫੂ ਦਾੜੀ ਬਣਾਉਂਦਿਆਂ ਉਸ ਤਰ੍ਹਾਂ ਰੋਕ ਕੇ ਬੋਲਿਆ। ਨਾਲ ਹੀ ਇੱਕ ਹੋਰ ਖਬਰ। ਉਹ ਕੀ? ਤਕਰੀਬਨ ਅੱਧੇ ਬੰਦੇ ਇੱਕਦਮ ਬੋਲ ਪਏ। ਅਲਫੂ ਹੱਸ ਕੇ ਝਟ ਕੋ ਚੁੱਪ ਕਰਕੇ ਉਹਨਾਂ ਦੀ ਬੇਸਬਰੀ ਤੇ ਖਿਝਿਆ ਤੇ ਬੋਲਿਆ, ਸਟੇਸ਼ਨ ਤੋਂ ਲੈ ਕੇ ਸ਼ਹਿਰ ਤੀਕਰ ਪੱਕੀ ਸੜਕ ਬਣੇਗੀ, ਸਾਡੇ ਪਿੰਡ ਦੇ ਲਾਗੋਂ ਵੀ ਲੰਘੇਗੀ। ਇਹ ਤੇ ਬੜੀ ਭੈੜੀ ਖਬਰ ਸੁਣਾਈ ਓ। ਇੱਕ ਬੰਦੇ ਇਸ ਖਬਰ ਨੂੰ ਨਾਪਸੰਦ ਕੀਤਾ। ਲੈ ਮੈਂ ਸੁਣਾਈਏ? ਅਲਫੂ ਨੂੰ ਉਹਦੇ ਵਿੱਚ ਆਪਣੀ ਹਤਕ ਮਹਿਸੂਸ ਹੋਈ। ਮਲਕ ਰਿਆਜ਼ ਹੀ ਆਖਦਾ ਸੀ। ਭੈੜੀ ਕਿੰਜ ਹੋਈ? ਬਾਬੇ ਨੂਰੇ ਉਸ ਬੰਦੇ ਕੋਲੋਂ ਪੁੱਛਿਆ। ਉਸ ਬੰਦੇ ਸਮਝਾਉਣ ਵਾਲੇ ਲਹਿਜੇ ਵਿੱਚ ਆਖਿਆ, ਕੁਝ ਤੇ ਸੜਕ ਦੇ ਨਾਲ ਜ਼ਮੀਨਾਂ ਖਰਾਬ ਹੋਣਗੀਆਂ, ਲਾਰੀ ਮੋਟਰ ਟਾਂਗਾ ਰਕਸ਼ਾ ਰੇੜਾ ਵੀ ਚੱਲੇਗਾ। ਸਾਡੇ ਬਾਲ ਨਿਰੇ ਡੰਗਰ ਨੇ, ਕਦੀ ਆਪ ਥੱਲੇ ਤੇ ਕਦੀ ਡੰਗਰ। ਰੋਜ਼ ਇੱਕ ਨਾ ਇੱਕ ਚੰਨ ਚੜਿਆ ਹੋਵੇਗਾ। ਜਿੱਥੇ ਸੜਕਾਂ ਬਣੀਆਂ ਨੇ ਕਿ ਉੱਥੋਂ ਦੇ ਬਾਲ ਮਾਰੀ ਗਏ ਨੇ। ਅਲਫੂ ਖਿੱਚ ਕੇ ਬੋਲਿਆ, ਫਾਇਦਾ ਵੀ ਤੇ ਹੈ ਨਾ, ਬੰਦਾ ਚੜੀ ਜੁੱਤੀ ਲਗਾ ਜਾਵੇ ਤੇ ਲਗਾ ਆਵੇ। ਨਾਲੇ ਸਟੇਸ਼ਨ ਤੀਕ ਪੱਕੀ ਸੜਕ, ਮਾਲ ਲਿਆਉਣਾ ਤੇ ਲਿਜਾਣਾ ਵੀ ਸੌਖਾ ਹੋਵੇਗਾ। ਨਾ ਤੁਸੀਂ ਬਾਹਰ ਨਿਕਲੇ ਤੇ ਨਾ ਤੁਹਾਨੂੰ ਕੁਝ ਖਬਰ ਕਿ ਸੜਕ ਦੇ ਕੀ ਫਾਇਦੇ ਹੁੰਦੇ ਨੇ। ਜਿਸ ਬੰਦੇ ਸੜਕ ਦੀ ਨਿੰਦਿਆ ਕੀਤੀ ਸੀ, ਆਪਣੀ ਹੀਣੀ ਹੁੰਦੀ ਵੇਖ ਕੇ ਬੋਲਿਆ, ਅਸਾਂ ਬੜੇ ਇੱਥੇ ਵਪਾਰ ਕਰਨੇ ਨੇ। ਅੱਖੇ ਧੱਕੇ ਖਾਂਦੀ ਉਖੜੀ, ਜੁਬੱਕੇ ਖਾਂਦਾ ਛੱਜ। ਖਾਣ ਪੀਣ ਕਦੀ ਪੂਰਾ ਨਹੀਂ ਹੋਇਆ। ਅਸਾਂ ਕਿਹੜਾ ਤਜਾਰਤੀ ਮਾਲ ਗੱਡੀ ਉੱਤੇ ਲੱਦ ਕੇ ਲਿਜਾਣਾ ਹੈ? ਨਾਲੇ ਫਾਇਦਾ ਤੇ ਮਲਕ ਰਿਆਜ਼ ਨੂੰ ਹੀ ਹੋਵੇਗਾ। ਚਲੋ ਛੱਡੋ, ਕਿਹੜੀ ਬਹਿਸ ਵਿੱਚ ਪੈ ਗਏ ਹੋ। ਇੱਕ ਹੋਰ ਬੰਦੇ ਗੱਲ ਕੀਤੀ। ਉਹਦਾ ਖਿਆਲ ਹਾਲੀ ਤੀਕਰ ਇਮਾਮ ਦੀਨ ਦੇ ਪੋਤਰੇ ਵੱਲ ਸੀ। ਉਹਨੂੰ ਬਹਾਨਾ ਨਹੀਂ ਸੀ ਮਿਲਦਾ ਪਿਆ ਬਈ ਹੋਰ ਅਲਫੂ ਕੋਲੋਂ ਉਸ ਬਾਰੇ ਕੁਝ ਪੁੱਛਿਆ ਜਾਵੇ। ਕੋਲ ਬੈਠੇ ਕਿਰਕੇ ਦਾ ਵੀ ਖਿਆਲ ਸੀ। ਜਵਾਨ ਮੁੰਡਾ ਏ, ਹਫੀਜ਼ ਦਾ ਯਾਰ ਵੀ ਏ, ਕਿਧਰੇ ਗਾਲੀ ਨਾ ਪੈ ਜਾਵੇ। ਹੁਣ ਤੀਕ ਉਹ ਇਹ ਸੋਚਦਾ ਪਿਆ ਸੀ। ਬੋਲਿਆ, ਪਰ ਦੋਸਾ ਤੇ ਸਕੀਨਾ ਦਾ ਮਾਮਾ ਗਨੀ ਕਿਹੜੇ ਖਿਆਲਾਂ ਵਿੱਚ ਨੇ? ਕਿਉਂ ਅਲਫੂ, ਕਦੀ ਮਿਲੇ ਨੇ ਤੈਨੂੰ? ਅਲਫੂ ਕਾਣੀ ਅੱਖ ਨਾਲ ਕਿਰਕੇ ਵੱਲ ਵੇਖਿਆ। ਕਿਰਕਾ ਸਵਾਲ ਕਰਨ ਵਾਲੇ ਬੰਦੇ ਵੱਲ ਨਜ਼ਰਾਂ ਕੀਤੀ ਬੈਠਾ ਸੀ। ਉਸ ਬੰਦੇ ਵੀ ਤਾੜ ਲਿਆ। ਉਹਦੇ ਇਸ ਸਵਾਲ ਉੱਤੇ ਕਿਰਕਾ ਗਰਮ ਜ਼ਰੂਰ ਹੋਵੇਗਾ। ਅਲਫੂ ਦੇ ਬੋਲਣ ਤੋਂ ਪਹਿਲਾਂ ਹੀ ਫੇਰ ਆਪ ਬੋਲ ਪਿਆ, ਮੈਂ ਤੇ ਸੁਣਿਆ ਹੈ ਉਹ ਦੋਵੇਂ ਮਲਕ ਰਿਆਜ਼ ਨੂੰ ਪੈ ਉਡੀਕਦੇ ਨੇ, ਉਹ ਆਵੇ ਤੇ ਕੋਈ ਫੈਸਲਾ ਕਰੇ। ਫੈਸਲਾ ਕਾਹਦਾ? ਕਿਰਕਾ ਤਾ ਖਾ ਕੇ ਬੋਲਿਆ। ਨਹੀਂ ਪੁੱਤਰ, ਮੇਰਾ ਮਤਲਬ ਏ, ਉਹ ਬੰਦਾ ਕੁਝ ਝਿਜਕ ਕੇ ਬੋਲਿਆ, ਉਹ ਦੋਵੇਂ ਘਰ ਆਖਦੇ ਫਿਰਦੇ ਨੇ ਪੰਚਾਇਤ ਇਕੱਠੀ ਕਰਨੀ ਹੈ, ਉਹਨਾਂ ਨੂੰ ਫਿਰਨ ਦਿਓ। ਕਿਰਕੇ ਗੱਲ ਟੋਕ ਦਿੱਤੀ। ਉਹ ਫਿਰਦੇ ਹੀ ਰਹਿਣਗੇ,
ਕਿਰਕੇ ਦਾ ਤਾਅ ਵੇਖ ਕੇ ਕਿਸੇ ਵੀ ਫੇਰ ਕੋਈ ਗੱਲ ਨਾ ਕੀਤੀ। ਸਾਰੇ ਆਪਣਾ ਆਪਣਾ ਕੰਮ ਕਰਾ ਕੇ ਘਰੋਂ ਘਰੀ ਟੁਰਦੇ ਗਏ। ਮਲਕ ਰਿਆਜ਼ ਦਾ ਕਾਮਾ ਇਮਾਮਦੀਨ ਨੂੰ ਘਰੋਂ ਬੁਲਾ ਕੇ ਲੈ ਗਿਆ। ਮਲਕ ਰਿਆਜ਼ ਕਿਧਰੇ ਜਾਵੀ ਲਈ ਤਿਆਰੀ ਕਰ ਰਿਹਾ ਸੀ ਜਦੋਂ ਉਹਦੇ ਕਾਮੇ ਜੀਰੇ ਆ ਕੇ ਦੱਸਿਆ ਕਿ ਉਹ ਇਮਾਮਦੀਨ ਨੂੰ ਬੁਲਾ ਲਿਆਇਆ ਹੈ, ਉਹਨੂੰ ਬੈਠਕ ਵਿੱਚ ਬਿਠਾ ਦਿੱਤਾ ਹੈ। ਬੈਠਕ ਵਿੱਚ ਬੈਠਾ ਇਮਾਮਦੀਨ ਸੋਚ ਰਿਹਾ ਸੀ ਕਿ ਮਲਕ ਰਿਆਜ਼ ਪਤਾ ਨਹੀਂ ਕਿਉਂ ਬੁਲਾਇਆ ਹੈ। ਮਲਕ ਰਿਆਜ਼ ਆਉਂਦੇ ਹੀ ਆਖਿਆ, ਇਮਾਮਦੀਨਾ ਤੂੰ ਓਪਰਾ ਨਹੀਂ, ਖੁੱਲ ਕੇ ਬੈਠ, ਕਿਹੜੀਆਂ ਸੋਚਾਂ ਵਿੱਚ ਹੈ? ਮਲਕ ਜੀ ਕਾਹਦੇ ਲਈ ਬੁਲਾਇਆ ਜੇ ਮੈਨੂੰ? ਇਮਾਮਦੀਨ ਉੱਠ ਕੇ ਸਲਾਮ ਕਰਦਿਆਂ ਆਖਿਆ। ਮਲਕ ਰਿਆਜ਼ ਬੈਠਦਿਆਂ ਆਖਿਆ, ਬਹਿ ਜਾ ਇਮਾਮਦੀਨਾ, ਤੈਨੂੰ ਤੇ ਪਤਾ ਏ ਇਸ ਪਿੰਡ ਦਾ ਹਰ ਇੱਕ ਜੀ ਮੇਰਾ ਆਪਣਾ ਏ, ਬਿਗਾਨਾ ਕੋਈ ਨਹੀਂ। ਜੀ ਮੈਨੂੰ ਪਤਾ ਏ ਮਲਕ ਜੀ। ਇਹਨੇ ਨੂੰ ਜੀਰਾ ਲੱਸੀ ਦਾ ਜੱਗ ਭਰ ਲਿਆਇਆ। ਲੱਸੀ ਪੀ ਇਮਾਮਦੀਨਾ, ਅੱਲਾ ਹੋਰ ਬਹੁਤਾ ਦੇਵੇ ਮਲਕ ਜੀ, ਮੈਂ ਘਰੋਂ ਖਾ ਪੀ ਕੇ ਆਇਆ ਵਾਂ, ਲੈ ਜਾ ਲੱਸੀ ਜੀਰਿਆ। ਜੀਰੇ ਮਲਕ ਰਿਆਜ਼ ਵੱਲ ਵੇਖਿਆ ਤਾਂ ਮਲਕ ਰਿਆਜ਼ ਇਸ਼ਾਰੇ ਨਾਲ ਸਮਝਾਇਆ ਲੱਸੀ ਪਈ ਰਹਿਣ ਦੇ। ਫੇਰ ਇਮਾਮਦੀਨ ਨੂੰ ਆਖਿਆ, ਇਮਾਮਦੀਨਾ ਵੱਡਾ ਏ, ਤੂੰ ਸਾਨੂੰ ਖਿਦਮਤ ਕਰਨ ਦਾ ਮੌਕਾ ਤੇ ਦੇ, ਪੀ ਲੈ ਲੱਸੀ, ਪੀਤਿਆਂ ਮੇਰਾ ਮਨ ਵੀ ਰਾਜ਼ੀ ਹੋ ਜਾਵੇਗਾ। ਇਮਾਮਦੀਨ ਨੂੰ ਲੱਸੀ ਪੀਣੀ ਪਈ। ਗਿਲਾਸ ਭਰ ਕੇ ਪੀ ਕੇ ਬੋਲਿਆ, ਮਲਕ ਜੀ ਅੱਲਾ ਸੋਹਣਾ ਤੁਹਾਨੂੰ ਭਾਗ ਲਾਈ ਰੱਖੇ। ਜੀਰਾ ਲੱਸੀ ਵਾਲਾ ਖਾਲੀ ਜੱਗ ਤੇ ਗਿਲਾਸ ਚੁੱਕ ਕੇ ਵਾਪਸ ਜਾਂਦਾ ਸੋਚਦਾ ਗਿਆ ਕਿ ਆਖੋ ਅੱਲਾ ਵੀ ਭਾਗਾਂ ਵਾਲਿਆਂ ਨੂੰ ਹੀ ਲਾਉਂਦਾ ਏ। ਬਹੁਤੀ ਖਲਕਤ ਤੇ ਭੁੱਖੀ ਤਰਿਆਈ ਰਹਿੰਦੀ ਏ, ਭੁੱਖਿਆਂ ਦੇ ਮੂੰਹੋਂ ਬਹੁਤੇ ਦੀ ਦੁਆ ਵੀ ਰੱਜਿਆਂ ਵਾਸਤੇ ਨਿਕਲਦੀ ਏ। ਜੀਰੇ ਦੇ ਜਾਣ ਮਗਰੋਂ ਰਿਆਜ਼ ਗੱਲ ਟੋਰਦਿਆਂ ਆਖਿਆ, ਤੇਰੇ ਨੂੰਹ ਪੁੱਤਰ ਤੇ ਰਾਜ਼ੀ ਨੇ ਨਾ ਇਮਾਮਦੀਨਾ? ਹਾਂ ਜੀ ਮਲਕ ਜੀ, ਉਹ ਤੇ ਦੋਵੇਂ ਖੁਸ਼ ਨੇ, ਪਰ ਗਨੀ ਤੇ ਦੋਸਾ ਲੋਕਾਂ ਨੂੰ ਆਖਦੇ ਫਿਰਦੇ ਨੇ ਕਿ ਹਫੀਜ਼ ਨੇ ਧੱਕਾ ਕੀਤਾ ਹੈ। ਮਲਕ ਰਿਆਜ਼ ਦੇ ਹੱਥ ਗੱਲ ਆ ਗਈ। ਉਹ ਵੀ ਇਹ ਜਤਾਣਾ ਚਾਹੁੰਦਾ ਸੀ ਕਿ ਹਫੀਜ਼ ਨੇ ਸਾਰੇ ਪਿੰਡ ਦੀ ਪੱਤ ਲਾ ਦਿੱਤੀ ਏ। ਅਗਲੇ ਮਹੀਨੇ ਵੋਟਾਂ ਦੇ ਲਾਲਚ ਕਾਰਨ ਉਹ ਕਿਸੇ ਇੱਕ ਬੰਦੇ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਸੋਚ ਰਿਹਾ ਸੀ ਗੱਲ ਕਿਵੇਂ ਆਖੇ, ਪਰ ਜਦ ਹੁਣ ਇਮਾਮਦੀਨ ਆਪ ਹੀ ਉਹ ਗੱਲ ਕਰ ਦਿੱਤੀ ਤਾਂ ਝੱਟ ਬੋਲਿਆ, ਇਹ ਗੱਲ ਤੇ ਸਾਰਾ ਪਿੰਡ ਕਰਦਾ ਪਿਆ ਹੈ, ਪਰ ਮੈਂ ਟਲਦਾ ਰਹਿਣਾ ਵਾਂ। ਮੈਂ ਨਹੀਂ ਚਾਹੁੰਦਾ ਮੇਰੇ ਪਿੰਡ ਵਿੱਚ ਕੋਈ ਫਸਾਦ ਪੁਆੜਾ ਪਵੇ, ਭਾਵੇਂ ਮੇਰੇ ਉੱਤੇ ਪਿੰਡ ਵਾਲਿਆਂ ਦਾ ਦਬਾਅ ਵੀ ਬੜਾ ਏ। ਮੈਨੂੰ ਤੇਰਾ ਲਿਹਾਜ਼ ਕਰਨਾ ਪੈਂਦਾ ਏ, ਵੱਡਾ ਜੋ ਹੋਇਆ ਤੂੰ। ਖੁਦਾ ਤੇਰਾ ਭਲਾ ਕਰੇ ਮਲਕ ਜੀ। ਇਮਾਮਦੀਨ ਉਹਦਾ ਇਹਸਾਨਵੰਦ ਹੋਇਆ। ਇਸ ਲਈ ਮੈਂ ਸਲਾਹ ਦਿੱਤੀ ਏ ਕਿ ਲੜਾਈ ਝਗੜਾ ਮੈਂ ਨਹੀਂ ਹੋਣ ਦੇਣਾ। ਪੰਚਾਇਤ ਬੁਲਵਾ ਲਓ, ਸਾਰੇ ਬਿਰਾ ਬਹਿ ਕੇ ਜਿਹੜਾ ਫੈਸਲਾ ਕਰਨ ਉਹ ਕਬੂਲ ਕਰ ਲਓ। ਮਲਕ ਰਿਆਜ਼ ਇਮਾਮਦੀਨ ਦੇ ਚਿਹਰੇ ਉੱਤੇ ਨਜ਼ਰਾਂ ਗਿੜਦਿਆਂ ਆਖਿਆ, ਦੋਸਾ ਤੇ ਗਨੀ ਤਾਂ ਮੰਨ ਗਏ ਨੇ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ। ਪਰਸੋਂ ਪੰਚਾਇਤ ਬੁਲਾਈਏ ਮੈਂ। ਮਲਕ ਰਿਆਜ਼ ਇਮਾਮਦੀਨ ਦੇ ਚਿਹਰੇ ਉੱਤੇ ਉਭਰਦੇ ਤਾਸਰ ਬੜੇ ਗੋਹ ਨਾਲ ਪੜ ਰਿਹਾ ਸੀ। ਮਲਕ ਰਿਆਜ਼ ਜਾਣਦਾ ਸੀ ਜੇ ਇਮਾਮਦੀਨ ਦੇ ਭਤੀਜੇ ਹਫੀਜ਼ ਨੇ ਪੰਚਾਇਤ ਨੂੰ ਨਾ ਮੰਨਿਆ ਤਾਂ ਫੇਰ ਉਹਦੇ ਕੋਲੋਂ ਪੰਚਾਇਤ ਦਾ ਫੈਸਲਾ ਮਨਵਾਉਣਾ ਔਖਾ ਹੀ ਨਹੀਂ, ਸਗੋਂ ਬਹੁਤੇ ਪੁਆੜੇ ਪੈਣ ਦਾ ਵੀ ਡਰ ਸੀ। ਇਸ ਲਈ ਮਲਕ ਰਿਆਜ਼ ਇਮਾਮਦੀਨ ਦੀ ਹਮਾਇਤ ਲੈਣਾ ਚਾਹੁੰਦਾ ਸੀ, ਕਿਉਂ ਜੋ ਉਹਨੂੰ ਪਤਾ ਸੀ ਹਫੀਜ਼ ਸਿਰਫ ਆਪਣੇ ਤਾਏ ਅੱਗੇ ਸਿਰ ਝੁਕਾਉਂਦਾ ਏ, ਹੋਰ ਕਿਸੇ ਕੋਲੋਂ ਉਹਨੂੰ ਕੋਈ ਡਰ ਨਹੀਂ। ਪਿੰਡ ਦੇ ਉੱਗੇ ਗੱਭਰੂ ਜਿਵੇਂ ਕਿਰਕਾ, ਬਸ਼ੀਰਾ, ਫਜ਼ਲ ਤੇ ਹੋਰ ਮੁੰਡੇ ਉਹਦੇ ਗੂੜੇ ਯਾਰ ਨੇ। ਇਮਾਮਦੀਨ ਆਖ ਰਿਹਾ ਸੀ, ਮਲਕ ਜੀ ਜੇ ਤੁਸਾਂ ਪੰਚਾਇਤ ਸਾਧੀ ਲਈਏ ਤੇ ਮੈਂ ਕੀ ਆਖ ਸਕਣਾ ਵਾਂ? ਮੈਨੂੰ ਇਹ ਹੀ ਉਮੀਦ ਸੀ ਤੇਰੇ ਕੋਲੋਂ ਇਮਾਮਦੀਨਾ। ਮੇਰੀ ਤੇਰੇ ਅੱਗੇ ਬੇਨਤੀ ਏ, ਪੰਚਾਇਤ ਜਿਹੜਾ ਵੀ ਫੈਸਲਾ ਕਰੇ ਤੁਹਾਨੂੰ ਦੋਹਾਂ ਧਿਰਾਂ ਨੂੰ ਕਬੂਲ ਕਰਨਾ ਹੋਵੇਗਾ। ਪੰਚਾਇਤ ਵਿੱਚ ਲਾਗੇ ਦੇ ਦੂਜੇ ਪਿੰਡਾਂ ਦੇ ਸਿਆਣਿਆਂ ਬੰਦਿਆਂ ਨੂੰ ਵੀ ਬੁਲਾਇਆ ਹੈ। ਇਮਾਮਦੀਨ ਆਪਣੀ ਆਜਜ਼ੀ ਨਾਲ ਬੋਲਿਆ, ਮਲਕ ਜੀ ਹਫੀਜ਼ ਅਗਲਾ ਮੂੰਹ ਏ, ਗਲਤੀ ਹੋ ਗਈ ਕੁੜੀ ਮੁੰਡੇ ਕੋਲੋਂ, ਮੈਂ ਤੇ ਪਹਿਲਾਂ ਹੀ ਸ਼ਰਮਿੰਦਾ ਵਾਂ। ਨਹੀਂ ਇਮਾਮਦੀਨਾ, ਤੂੰ ਦਿਲ ਉੱਤੇ ਨਾ ਲਾ, ਮੈਂ ਤੇਰੇ ਨਾਲ ਹਾਂ। ਪੰਚਾਇਤ ਸਾਰਾ ਕੁਝ ਵੇਖ ਕੇ ਕੋਈ ਫੈਸਲਾ ਕਰੇਗੀ। ਮਲਕ ਰਿਆਜ਼ ਉੱਠਦੇ ਹੋਇਆ ਬੋਲਿਆ, ਅੱਛਾ ਹੁਣ ਮੈਨੂੰ ਜ਼ਰੂਰੀ ਕੰਮ ਲਈ ਸ਼ਹਿਰ ਜਾਣਾ ਹੈ, ਤੂੰ ਬੈਠ ਰੋਟੀ ਟੁੱਕਰ ਖਾ ਕੇ ਜਾਵੀਂ, ਮੈਨੂੰ ਤੇਰੀ ਇੱਜ਼ਤ ਦਾ ਬੜਾ ਖਿਆਲ ਹੈ। ਮਲਕ ਰਿਆਜ਼ ਇਮਾਮਦੀਨ ਨੂੰ ਐਵੇਂ ਤਸੱਲੀਆਂ ਦਿੰਦਾ ਬੈਠਕ ਤੋਂ ਨਿਕਲ ਗਿਆ।